ਨਾ ਮੈਂ ਸੋਹਣਾ ਅੰਬਲ ਕਮਾਇਆ ਐਵੇਂ ਘਰ ਦਿਆਂ ਨਾਲ ਭਲੇਖੇ ਮੇਰਾ ਸੋਹਣੀ ਨਾਮ ਧਰਾਇਆ ਮੈਂ ਘਮਿਆਰੀ ਮੇਰੀ ਜ਼ਾਤ ਨਕਾਰੀ ਕਿਆ ਬੋਝ ਮੇਰੇ ਸਿਰ ਪਾਇਆ ਉਹ ਸਰਦਾਰ ਮੁਗਲ ਦੀ ਕਰਮ ਨਮਾਜ਼ੀ ਜਿਸ ਮੈਂ ਜਈ ਨੂੰ ਗੱਲ ਲਾਇਆ ਅਲੀ ਬੇਗ ਨੂੰ ਕੁਦਰਤ ਦੀ ਜ਼ਾਤ ਨੇ ਬੱਚਾ ਤਾ ਕੀਤਾ ਉਹਦਾ ਨਾਮ ਰੱਖਿਆ ਗਿਆ ਇੱਜ਼ਤ ਬੇਗ ਬੜੀ ਮੁੱਦਤ ਬਾਅਦ ਉਹ ਜਵਾਨ ਹੋਇਆ ਇੱਕ ਦਿਨ ਆਪਣੇ ਬਾਪ ਨਾਲ ਗੱਲ ਕਰਦਾ ਸ਼ਹਿਨशाह ਮੇਰਾ ਦਿਲ ਕਰਦਾ ਮੈਂ ਪੰਜਾਬ ਦੀ ਸੈਰ ਕਰਾਂ ਇੱਜ਼ਤ ਬੇਗ ਯਾਰਾਂ ਦੋਸਤਾਂ ਨੂੰ ਨਾਲ ਲੈ ਕੇ ਲਾਹੌਰ ਅਦਾਤਾ ਹਜ਼ੂਰ ਸਲਾਮ ਕੀਤਾ ਗੱਡੀ ਵਿੱਚ ਬਹਿ ਕੇ ਸਲਾਈ ਕਰਦੇ ਆ ਕੇ ਵਜ਼ੀਰਾਬਾਦ ਆ ਗਿਆ 2-4 ਕਦਮ ਅੱਗੇ ਹੋਏ ਦਰਿਆ ਚ ਨਹਾਉਣ ਦਾ ਕੰਢਾ ਆ ਗਿਆ ਸਜ਼ਾਦਾ ਇੱਜ਼ਤ ਬੇਗ ਆਖਦਾ ਯਾਰ ਮੈਨੂੰ ਇੰਜ ਸਹੀ ਹੁੰਦਾ ਜੀ ਆਸ਼ਿਕਾਂ ਦੇ ਫਕੀਰਾਂ ਦੀ ਖੁਸ਼ਬੂ ਆਉਣ ਲੱਗ ਪਈ ਮੇਰਾ ਦਿਲ ਕਰਦਾ ਦਰਿਆ ਚ ਨਹਾਉਣ ਦੇ ਕੰਢੇ ਤੇ ਰਾਤ ਗੁਜ਼ਾਰੇ ਆ ਤੰਬੂ ਲਾ ਦਿੱਤੇ ਨੇ ਰਾਤ ਨੂੰ ਖਾਣੇ ਪੱਕੇ ਨੇ ਮਿੱਠੀ ਨੀਂਦ ਸਜ਼ਾਦਾ ਸੌਂ ਗਿਆ ਰਾਤ ਨੂੰ 3 ਖਾਬਾਂ ਸਜ਼ਾਦੇ ਨੂੰ ਆਈਆਂ ਵਡਵੇ ਉੱਠਿਆ ਆਂਦਾ ਯਾਰ ਚੰਗਾ ਕਰੋ ਤੇ ਮੈਨੂੰ ਵਾਪਸ ਲੈ ਚਲੋ ਮੈਨੂੰ ਬੜੀ ਮੰਦੀ ਖਾਬ ਆਈ ਹੈ ਨਾਲ ਦੇ ਗੁਲਾਮ ਆਂਦੇ ਨੇ ਕਿਹੜੀ ਖਾਬ ਆਈ ਆ ਤੇ ਕੀ ਆਂਦਾ ਆਂਦਾ ਮੇਰੇ ਗਲ ਵਿੱਚ ਅਲਫੀਏ ਓਏ ਹੱਥ ਵਿੱਚ ਕਾਸਾ ਉਹ ਦਰ ਦਰ ਦਾ ਮੈਂ ਗੁਦਾ ਕਰ ਰਿਹਾ ਮੈਨੂੰ ਲੋਕੀ ਵੱਟੇ ਮਾਰਦੇ ਨੇ ਖੈਰ ਵੀ ਕੋਈ ਨਹੀਂ ਪਾਉਂਦਾ ਇੰਨੀ ਦੇਰ ਨੂੰ ਦਿਨ ਚੜਿਆ ਬਾਬਾ ਗੇਂਗ ਵਾਲਿਆ ਤੇ ਉੱਥੇ ਹਜ਼ਰਤ ਦੀ ਸ਼ਕਰੀ ਆ ਗਏ ਇੱਕ ਬਾਬੇ ਦੀ ਸ਼ਕਲ 'ਚ ਬਣ ਕੇ ਨਾਲ ਦੇ ਗੁਲਾਮ ਆਂਦੇ ਨੇ ਬਾਬਾ ਜੀ ਆ ਸਾਡੇ ਸ਼ਹਜ਼ਾਦੇ ਨੂੰ ਗੱਲ ਸੁਣਾਓ ਮਤੇ ਦੀ ਤਬੀਅਤ ਠੰਡੀ ਹੋ ਜੇ ਬਾਬਾ ਗੱਲ ਸੁਣਾਉਂਦਾ ਇੱਜ਼ਤ ਬੇਗ ਨੂੰ ਤੇ ਕੀ ਆਇਆ ਮੈਂ ਝੋਲ ਕਾਲਿਆ
ਨਾਲ ਗਾਗਦੀਆਂ ਤੇ ਆਪਣੇ ਅੱਬੇ ਦੀਆਂ ਗੱਲਾਂ ਵੀ ਸੁਣ ਰਹੀ ਏ ਥੋੜੀ ਅੰਦਰ ਉੱਠ ਕੇ ਬਾਬੇ ਤੁੱਲੇ ਦੇ ਨਾਲ ਬੈਠੀ ਤੇ ਗੁਲਾਮ ਨੇ ਪੁੱਛਿਆ ਬਾਬਾ ਜੀ ਆ ਜਿਹੜੀ ਤੁਹਾਡੇ ਕੋਲ ਆ ਕੇ ਬੈਠੀ ਏ ਇਹ ਕੌਣ ਏ ਬਾਬਾ ਆਖਦਾ ਸਾਰੀ ਦੁਕਾਨ ਦੀ ਮਾਲਕ ਹੀ ਏ ਮੈਂ ਵੀ ਤੇਰੇ ਆ ਗੁਲਾਮਾਂ ਚ ਦਾਖਲ ਉੱਥੇ ਖਿਆਲ ਥੋੜੀ ਜਿਹੀ ਤਰੀਫ ਕਰਦਾ ਉਹ ਇੱਕ ਤੋਲਾ ਮਿੱਟੀਓ ਕਰੇ ਤਿਆਰ ਬਰਤਨ ਐ ਤੇਰਾ ਬੰਦੇ ਸ਼ਾਨ ਬਣਾਈ ਹੋਈ ਏ ਵੇ ਹੋਵੇ ਕਿ ਤੇਰੀ ਮਸਕਰੀ ਨੂੰ ਵੇ ਹੋਵੇ ਕਿ ਤੇਰੀ ਮਸਕਰੀ ਨੂੰ ਮਾਣੀ ਵਰਗੀਆਂ ਹੋਏ ਬਣਾਈ ਹੋਈ ਏ ਬਰਤਨ ਲਿਆ ਕੇ ਸ਼ਹਿਜ਼ਾਦੇ ਇੱਜ਼ਤ ਬੇਗ ਦੇ ਕੇ ਰੱਖੇ ਇੱਜ਼ਤ